दर्द विछोड़े गाल माए मजनू अखा दर्द विछोड़े गाल माए मजनू अखा। तू है मेरे मुर्शद वाला, तू है मेरे मुर्शद वाला, जाफो ना ते उलाल दी। शुरू खुदा दे नामों जिसदा जोड़ जवाब न कोई, जिसदी रहमत बख्शिश वाला अंत हिसाब न कोई। प्यारे वेखण वालिओ, पंजाबी मां बोली दे जुबानो अदब ते सकाफत दे फरोग ते वाधे ते चढ़तल लई शुरू कीते जाण वाले यूट्यूब चैनल मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। साहिबो, साडी ये बेनती है कि अपनी मां बोली नाल मुहब्बत दा सबूत दिंदिआं होया साडे इस चैनल नूं सबसक्राइब भी कर लवो, नाल लगा होया घंटी दा बटन जरूर दबाया जे। प्यारिओ, साडे व्लॉग्स नूं लाइक ते शेयर भी करया करो ते नाले अपने कमेंट्स सानू जरूर भिजवाया करो, ਜਿਹੜੇ कि साडे लई बड़ी हलाशेरी दा सबब हुंदे ने ते असी तुहाडे कमेंट्स दे चानने अपने व्लॉग्स नूं मजीद शंगारन ते सवारन दा आर ते यतन भी करदे रहिंदे आ। साहिबो, चढ़दे पंजाब तो साडे कुछ दर्शकां ने हज़रत माधो लाल हुसैन यानी शाह हुसैन लाहौरी दी एक बड़ी प्यारी काफ़ी सानू भिजवाई है। उन्हां ये मंग कीती है साथों भी इस काफ़ी दे विच जिहड़ा माफिज ज़मीर है शाह हुसैन लाहौरी होरां दा वो बयान किया जावे ते असी इस काफ़ी दी शरह इहदी तशरीह इहदा तर्जमा तुहाडे हजूर पेश करिए। सब तो पहले तुहानू मैं एक काफ़ी सुनाना, इहदे बोल इस तरह ने भई मैं भी झोक रांझण दी जाना नाल मेरे कोई चले, ते पैरां पाउंदी मिन्नतां करदी जाना तां पिया अकल्ले, ते नैं भी डूंगी तुला पुराना शीहा ता पतन मल्ले, ते जे कोई खबर मित्रां दी लियावे ते मैं हथ दे देनियां छल्ले, ते राती दर्द दिने दरमांदी घाओ मित्रां दे अल्ले, ते रांझण यार तबीब सुनींदा मैं तन दर्द अवल्ले, कहे हुसैन फकीर साईं दा साईं सन्योड़े कल्ले। साढ़े बहुत सारे व्यूअर्स साढ़े धियां पुत्र जिहड़े मुकाबले दे इम्तिहानात देंदे ने वो भी इस काफ़ी दे तर्जमे बारे साथों कई बारी मंग कर चुके ने, ते इस तो पहले कि असी तुहाडी सेवा दे विच इहदा तर्जमा इहदी तशरीह पेश करिए, तुसी पहले मुलाजा फरमा लवो हज़रत शाह हुसैन लाहौरी दे मिज़ार शरीफ दे उत्ते मबनी तैयार करदा साडी है डॉक्यूमेंटरी।
ਹਜ਼ਰਤ ਸ਼ਾਹ ਹੁਸੈਨ ਸਾਡੇ ਪੰਜਾਬੀ ਅਦਬ ਦੀ ਤਾਰੀਖ ਦੇ ਦੂਜੇ ਵੱਡੇ ਸੂਫੀ ਸ਼ਾਇਰ ਨੇ, ਜਿਨ੍ਹਾਂ ਦੇ ਕਲਾਮ ਵਿੱਚ ਸੂਫੀਆਨਾ ਰੀਤ ਦੀ ਖੁਸ਼ਬੂ ਬੜੀ ਸ਼ਿੱਦਤ ਨਾਲ ਉੱਭਰ ਕੇ ਸਾਡੇ ਤਾਈਂ ਅੱਪੜਦੀ ਏ। ਉਹਨਾਂ ਕਾਫੀ ਵਰਗੀ ਸ਼ੇਰੀ ਸਿਨਫ ਨੂੰ ਨਾ ਸਿਰਫ ਇਜਾਦ ਕੀਤਾ ਬਲਕਿ ਫੰਨੇ ਉਰੂਜ਼ ਦੀ ਟੀਸੀ ਤੇ ਵੀ ਅਪੜਾ ਦਿੱਤਾ। ਉਹਨਾਂ ਦੀਆਂ ਕਾਫੀਆਂ ਪੜ੍ਹਦਿਆਂ ਸੁਣਦਿਆਂ ਹੋਇਆਂ ਇਸ ਗੱਲ ਦਾ ਕਿਧਰੇ ਝੌਲਾ ਨਹੀਂ ਪੈਂਦਾ ਕਿ ਅਸੀਂ ਕਿਸੇ ਨਵੀਂ ਸਿਨਫ ਨੂੰ ਪੜ੍ਹ ਜਾਂ ਸੁਣ ਰਹੇ ਹਾਂ। ਉਹਨਾਂ ਦਾ ਅੰਦਾਜ਼ ਐਡਾ ਪੱਕਾ ਤੇ ਪੀਡਾ ਹੈ ਪਈ ਲੱਗਦਾ ਹੈ ਜੇ ਸਦੀਆਂ ਤੋਂ ਪ੍ਰਚਲਿਤ ਕਿਸੇ ਸਿਨਫ ਵਿੱਚ ਤਬਾਹ ਆਜ਼ਮਾਈ ਕਰ ਰਹੇ ਹੋਣ। ਉਹਨਾਂ ਦਾ ਕਲਾਮ ਪੜ੍ਹ ਸੁਣ ਕੇ ਇਹ ਗੱਲ ਉੱਗੜ ਕੇ ਸਾਹਮਣੇ ਆਉਂਦੀ ਏ ਕਿ ਉਹਨਾਂ ਦੇ ਕਲਾਮ ਵਿੱਚ ਇੱਕ ਤੜਫਦੀ ਹੋਈ ਬੇਤਾਬ ਰੂਹ ਦੀ ਕੂਕ ਤੇ ਪੁਕਾਰ ਮੌਜੂਦ ਏ। दर्द विछोड़े दर्द विछोड़े मुर्शद वाला तू मेरे मुर्शद वाला जा खोला ਬਾਬਾ ਜੀ ਫਰੀਦ ਗੰਜੇ ਸ਼ਕਰ ਹੋਰਾਂ ਅੱਲਾ ਤੇ ਅੱਲਾ ਦੇ ਪਾਕ ਰਸੂਲ ਦੇ ਆਫਾਕੀ ਪੈਗਾਮ ਨੂੰ ਦੋੜਿਆਂ ਤੇ ਸ਼ਲੋਕਾਂ ਰਾਹੀਂ ਲੋਕਾਈ ਤੀਕ ਅਪੜਾਇਆ ਤੇ ਅੱਲਾ ਦਿਆਂ ਬੰਦਿਆਂ ਨੂੰ ਨੇਕ ਤੇ ਚੰਗੇ ਕੰਮ ਕਰਨ ਵੱਲ ਪ੍ਰੇਰਿਆ। ਪੌਣੇ 300 ਸਾਲ ਬਾਅਦ ਇਹੋ ਹੀ ਕਾਰ ਖੈਰ ਸ਼ਾਹ ਹੁਸੈਨ ਹੋਰਾਂ ਕਾਫੀ ਰਾਹੀਂ ਸਰ ਅੰਜਾਮ ਦਿੱਤਾ। ਲਾਲ ਹੁਸੈਨ ਜੀ ਲੁਕਾਈ ਵਿੱਚੋਂ ਸਨ, ਇਸ ਲਈ ਉਹਨਾਂ ਦੀ ਸ਼ਾਇਰੀ ਵਿੱਚ ਅਵਾਮੀ ਰੰਗ ਝਲਕਾਰੇ ਪਿਆ ਮਾਰਦਾ ਏ। ਹਜ਼ਰਤ ਬੁੱਲੇ ਸ਼ਾਹ ਤੇ ਦੂਜੇ ਸੂਫੀ ਸ਼ਾਇਰਾਂ ਆਪਣੇ ਕਲਾਮ ਨੂੰ ਮੁਹਾਵਰਿਆਂ, ਤਸ਼ਬੀਹਾਂ ਤੇ ਇਸਤਿਆਰਿਆਂ ਨਾਲ ਸਜਾਇਆ, ਜਦ ਕਿ ਸ਼ਾਹ ਹੁਸੈਨ ਹੋਰਾਂ ਸਾਡੀ ਲੋਕ ਰਹਿਤਲ ਤੇ ਵਸੇਬ ਵਿੱਚ ਰੋਜ਼ਮਰਰਾ ਦੇ ਇਸਤੇਮਾਲ ਦੀਆਂ ਚੀਜ਼ਾਂ ਨੂੰ ਅਲਾਮਤਾਂ ਬਣਾ ਕੇ ਵਰਤਿਆ। ਉਹਨਾਂ ਆਪਣੀ ਸ਼ਾਇਰੀ ਦੇ ਪੋਰਟਰੇਟ ਸਾਡੀ ਤਹਿਜ਼ੀਬ ਤੇ ਸਕਾਫਤ ਦੇ ਰੰਗਾਂ ਨਾਲ ਉਲੀਕੇ ਤੇ ਇਹੋ ਹੀ ਗੱਲ ਉਹਨਾਂ ਦੇ ਕਲਾਮ ਨੂੰ ਬਹੁਤਾ ਮਨ ਖਿੱਚਵਾਂ ਤੇ ਮਨ ਖੁੱਬਵਾਂ ਬਣਾਉਂਦੀ ਏ। ਆਖਿਆ ਜਾਂਦਾ ਹੈ ਕਿ ਸ਼ਾਹ ਹੁਸੈਨ ਹੋਰਾਂ ਪੂਰੀ ਇਨਸਾਨੀ ਹਯਾਤੀ ਚਰਖੇ ਦੀ ਹੱਥੀ ਤੇ ਘੁਮਾ ਕੇ ਵਿਖਾ ਛੱਡੀ ਸੀ। ਹਜ਼ਰਤ ਬੁੱਲੇ ਸ਼ਾਹ ਤੇ ਦੂਜੇ ਕਈ ਸੂਫੀ ਸ਼ਾਇਰਾਂ ਦੇ ਕਲਾਮ ਵਿੱਚ ਜਿਹੜੀ ਬੇਬਾਕੀ ਤੇ ਖੁੱਲੇ ਝਾਕੇ ਨਜ਼ਰੀ ਆਉਂਦੇ ਨੇ, ਉਹ ਮਾਧੋ ਲਾਲ ਹੁਸੈਨ ਦੇ ਕਲਾਮ ਵਿੱਚ ਆਜਜ਼ੀ, ਇਨਕਸਾਰੀ, ਨਮਾਨਗੀ ਤੇ ਹਲੀਮੀ ਵਿੱਚ ਬਦਲ ਜਾਂਦੇ ਨੇ। ਸ਼ਾਹ ਹੁਸੈਨ ਹੋਰਾਂ ਔਰਤ ਨੂੰ ਵਫਾ ਦੀ ਦੇਵੀ, ਆਸ਼ਿਕ, ਆਜਿਜ਼ ਤੇ ਇਨਕਸਾਰ ਦੀ ਅਲਾਮਤ ਦੇ ਤੌਰ ਤੇ ਪੇਸ਼ ਕੀਤਾ ਹੈ। ਉਹ ਸ਼ਾਇਰੀ ਤੇ ਮਾਰਫਤ ਦੀਆਂ ਬਾਰੀਕੀਆਂ ਤੇ ਲਤਾਫਤਾਂ ਨੂੰ ਡਾਢੇ ਆਜਜ਼ਾਨਾ, ਆਰਿਫਾਨਾ, ਸੂਫੀਆਨਾ ਤੇ ਦਰਵੇਸ਼ਾਨਾ ਰੰਗ ਵਿੱਚ ਔਰਤਾਂ ਦੇ ਮੂੰਹੋਂ ਅਖਵਾਉਂਦੇ ਨੇ ਤੇ ਗੱਲ ਹੋਰ ਵੀ ਸੱਜ ਜਾਂਦੀ ਏ। ਉਹ ਪੰਜਾਬੀ ਅਦਬ ਵਿੱਚ ਕਾਫੀ ਤੇ ਅਲਾਮਤ ਨਿਗਾਰੀ ਦੇ ਮੋਢੀ ਤੇ ਮੂਜਦ ਨੇ। ਲਾਲ ਹੁਸੈਨ ਹੋਰਾਂ ਦੀ ਸ਼ਾਇਰੀ ਵਿੱਚ ਜਜ਼ਬਿਆਂ ਦੀ ਸੱਚਾਈ ਤੇ ਸੋਚਾਂ ਦੀ ਡੂੰਘਾਈ ਦੇ ਨਾਲ ਇਨਸਾਨੀ ਰਿਸ਼ਤਿਆਂ ਦਾ ਤਕੱਦਸ ਵੀ ਮਿਲਦਾ ਹੈ। ਇਨਸਾਨਾਂ ਦਾ ਇੱਕ ਦੂਜੇ ਨਾਲ ਸਲੂਕ ਤੇ ਮੁਆਸ਼ਰਤੀ ਇਸਲਾਹ ਉਹਨਾਂ ਦੀ ਸ਼ਾਇਰੀ ਦਾ ਮੌਜੂ ਹੈ। ਉਹ ਸ਼ਾਇਰਾਨਾ ਤਅੱਲਾ ਤੇ ਮੁਬਾਲਗਾ ਆਰਾਈਆਂ ਤੋਂ ਕੰਮ ਲੈਣ ਦੀ ਬਜਾਏ ਆਪਣੇ ਕਲਾਮ ਦਾ ਮੌਜੂ ਆਪਣੇ ਮਾਹੌਲ ਦੀਆਂ ਅੱਛਾਈਆਂ ਤੇ ਬੁਰਾਈਆਂ ਨੂੰ ਬਣਾਉਂਦੇ ਨੇ ਤੇ ਅੰਦਾਜ਼ ਏਡਾ ਸਾਦਾ, ਧੀਮਾ ਤੇ ਮਿੱਠੜਾ ਹੈ ਕਿ ਮਨ ਮੋਹ ਲੈਂਦਾ ਹੈ। ਲਾਲ ਹੁਸੈਨ ਦੀ ਇਹ ਸਾਦਗੀ ਹੀ ਉਹਨਾਂ ਨੂੰ ਦੂਜੇ ਸ਼ਾਇਰਾਂ ਤੋਂ ਵੱਖਰਾ ਤੇ ਮੁਮਤਾਜ਼ ਬਣਾਉਂਦੀ ਹੈ। ਉਹਨਾਂ ਦੀ ਸ਼ਾਇਰੀ ਦਾ ਸਭ ਤੋਂ ਉਗੜਵਾਂ ਟੌਪਿਕ ਅੱਲਾਹ ਪਾਕ ਨਾਲ ਅੰਤਾਂ ਦਾ ਪਿਆਰ ਹੈ। ਹਿਜਰ, ਫਿਰਾਕ ਤੇ ਵਿਛੋੜੇ ਦਾ ਸ਼ਦੀਦ ਕਿਰਬ ਉਹਨਾਂ ਦੇ ਸ਼ੇਰਾਂ ਦੇ ਅੱਖਰਾਂ ਵਿੱਚ ਹਰ ਵੇਲੇ ਧੂਣੀ ਵਾਂਗੂ ਧੁਖਦਾ ਰਹਿੰਦਾ ਹੈ ਤੇ ਜਦੋਂ ਕਿਧਰੇ ਭਾਂਬੜ ਬਣ ਜਾਂਦਾ ਹੈ ਤੇ ਫੇਰ ਉਹ ਕੁਰਲਾ ਉੱਠਦੇ ਨੇ, ਨੀ ਮਾਏ ਮੈਨੂੰ ਖੇੜਿਆਂ ਦੀ ਗੱਲ ਨਾ ਆਖ। ਸਖੀ ਲਾਲ ਹੁਸੈਨ ਦੀ ਸ਼ਾਇਰੀ ਇਸ਼ਕ, ਮੁਹੱਬਤ,
मेहर मुरवत हिजर फिराक सोजो गुदाज आजजी इनकसारी इखलाकी रवादारी ਤੇ ਭਾਈਚਾਰੇ ਦਾ ਦਰਸ ਦਿੰਦੀ ਏ। ਉਹਨਾਂ ਦਾ ਕਲਾਮ ਅੱਲਾ ਦੇ ਬੰਦਿਆਂ ਨੂੰ ਦੁਨੀਆ ਦੀ ਬੇਸਬਾਤੀ ਤੇ ਹਯਾਤੀ ਦੀ ਨਾਪਾਇਦਾਰੀ ਵੱਲ ਗੌਰ ਕਰਵਾਉਂਦਾ ਤੇ ਮੁਖਤਸਰ ਜ਼ਿੰਦਗੀ ਵਿੱਚ ਨੇਕ ਤੇ ਚੱਜ ਦੇ ਕੰਮ ਕਰਨ ਲਈ ਪ੍ਰੇਰਦਾ ਏ, ਤਾਂ ਜੇ ਜ਼ਿੰਦਗੀ ਨੂੰ ਲਾਇਜ਼ਾਲ ਤੇ ਬੇਮਿਸਾਲ ਬਣਾਇਆ ਜਾ ਸਕੇ ਤੇ ਨਾਲੇ ਖਲੀਫਾਤੁੱਲਾ ਫਿਲ ਅਰਜ਼ ਤੇ ਅਸ਼ਰਫੁਲ ਮਖਲੂਕਾਤ ਵੀ ਅਖਵਾਇਆ ਜਾ ਸਕੇ। ਇਸੇ ਲਈ ਤੇ ਫਰਮਾਉਂਦੇ ਨੇ ਭਈ ਕੱਤ ਚਰਖਾ ਸ਼ਾਮ ਮਨਾਵੇਂਗੀ ਨਹੀਂ ਤਾਂ ਖੇਡਣ ਨੂੰ ਪਛਤਾਵੇਂਗੀ। ਪਿਆਰੇ ਵੇਖਣ ਵਾਲਿਓ, ਹਜ਼ਰਤ ਸ਼ਾਹ ਹੁਸੈਨ ਲਾਹੌਰੀ, ਜਿਨ੍ਹਾਂ ਨੂੰ ਕਿ ਮਾਧੋ ਲਾਲ ਹੁਸੈਨ ਵੀ ਆਖਿਆ ਜਾਂਦਾ ਹੈ, ਆਪਣੀ ਇਸ ਕਾਫੀ ਦੇ ਵਿੱਚ ਪਏ ਆਖਦੇ ਨੇ ਭਈ ਮੈਂ ਵੀ ਝੋਕ ਰਾਂਝਣ ਦੀ ਜਾਣਾ, ਨਾਲ ਮੇਰੇ ਕੋਈ ਚੱਲੇ। ਸਾਹਿਬੋ, ਝੋਕ ਦਾ ਮਤਲਬ ਹੁੰਦਾ ਹੈ ਪਿੰਡ, ਗਿਰਾਂ। ਗਾਉਂ ਉਰਦੂ ਵਿੱਚ ਜਿਵੇਂ ਅਸੀਂ ਆਖਦੇ ਹਾਂ ਦੇ ਦੀ ਜਮ੍ਹਾਂ ਦਿਹਾਤ। ਹਜ਼ੂਰ ਸ਼ਾਹ ਹੁਸੈਨ ਲਾਹੌਰੀ ਪੇ ਆਖਦੇ ਨੇ ਕਿ ਮੈਂ ਆਪਣੇ ਮਹਿਬੂਬ ਦੇ, ਆਪਣੇ ਰਾਂਝੇ ਦੇ ਪਿੰਡ ਜਾਣਾ ਹੈ, ਉਹਦੇ ਗਿਰਾਂ ਜਾਣਾ ਹੈ, ਉਹਦੇ ਕੋਲ ਜਾਣਾ ਹੈ ਤੇ ਨਾਲ ਮੇਰੇ ਕੋਈ ਚੱਲੇ। ਤਰਲਾ ਲੈਂਦੇ ਨੇ ਵੀ ਕੋਈ ਜਿਹੜਾ ਮੇਰੇ ਨਾਲ ਟੁਰ ਚੱਲੇ। ਇਕੱਲਿਆਂ ਜਾਣ ਤੋਂ ਡਰਦੇ ਨੇ ਪਏ। ਇਹ ਮੈਂ ਬਾਅਦ 'ਚ ਨਖੇੜਾ ਕਰਨਾ ਕਿ ਡਰ ਕਾਹਦਾ ਤੇ ਕਿਹੜੀ ਝੋਕ ਏ ਰਾਂਝਣ ਦੀ ਜਿੱਥੇ ਜਾਣ ਤੋਂ ਡਰ ਪਿਆ ਲੱਗਦਾ। ਹਾਲਾਂਕਿ ਮਹਿਬੂਬ ਦੇ ਪਿੰਡ ਜਾਣ ਦਾ ਤਾਂ ਚਾਅ ਹੀ ਬੜਾ ਹੁੰਦਾ। ਇੱਥੇ ਡਰ ਲੱਗਣ ਡਿਆ ਹਜ਼ਰਤ ਸ਼ਾਹ ਹੁਸੈਨ ਨੂੰ, ਘਬਰਾਉਂਦੇ ਨੇ ਪਏ। ਕੋਈ ਸਾਥ ਪੈ ਮੰਗਦੇ ਨੇ, ਕੋਈ ਨਾਲ ਸਾਥ ਮੇਰੇ ਤਿਆਰ ਹੋ ਜਾਵੇ, ਮੇਰੇ ਨਾਲ ਕੋਈ ਟੁਰ ਚੱਲੇ। ਮੈਂ ਵੀ ਝੋਕ ਰਾਂਝਣ ਦੀ ਜਾਣਾ। ਇੱਕ ਦਿਨ ਅੱਲਾ ਪਾਕ ਦੇ ਕੋਲ, ਅੱਲਾ ਪਾਕ ਦੇ ਉਹ ਬੰਦਿਓ, ਤੁਸਾਂ ਜਾਣਾ ਹੈ, ਹਾਜ਼ਰ ਹੋਣਾ, ਪੇਸ਼ ਹੋਣਾ। ਨਾਲ ਮੇਰੇ ਕੋਈ ਚੱਲੇ ਤੇ ਨਾਲ ਕਿਸੇ ਨਹੀਂ ਜੇ ਜਾਣਾ। ਪੈਰਾਂ ਪਾਉਂਦੀ ਮਿੰਨਤਾਂ ਕਰਦੀ, ਜਾਣਾ ਤਾਂ ਪਿਆ ਇਕੱਲੇ। ਇਕੱਲੇ ਹੀ ਵਾਹ ਜਿੰਦ ਆਪਣੀ ਉੱਥੇ ਜਾਣਾ ਹੈ। ਪੇਸ਼ ਹੋਣ ਮਾਲਕ ਨੇ ਜਦੋਂ ਡਾਢੇ ਕੀਤਾ ਏ ਛੱਡ ਵੇੜਿਆ, ਕੀ ਕਰ ਆਖਾਂ ਛੱਡ ਵੇੜਿਆ। ਉਹਨਾਂ ਦੀ ਜਿਹੜੀ ਕਾਫੀ ਏ ਉਹਦੇ ਵਿੱਚ ਫਰਮਾਉਂਦੇ ਨੇ ਡਾਢੇ ਕੀਤਾ ਛੱਡ। ਜਦੋਂ ਡਾਢੇ ਨੇ ਸੱਦ ਲੈਣਾ ਤੇ ਮਜਾਲ ਹੈ ਕਿਸੇ ਦੀ ਕਿ ਆਖੇ ਵੀ ਮੈਂ ਨਹੀਂ ਜਾਣਾ। ਡਾਢੇ ਦਾ ਸੁਨੇਹਾ ਜੂ ਆਇਆ ਹੋਵੇ। ਇੱਥੇ ਦੁਨੀਆਦਾਰੀ ਦੇ ਵਿੱਚ ਵੇਖ ਲਵੋ, ਕਿਸੇ ਵੱਡੇ ਬਾਖਤਿਆਰ ਬਾਸਰ ਬੰਦੇ ਦਾ ਸੁਨੇਹਾ ਆਇਆ ਹੋਵੇ ਕਿ ਆ ਬਾਈ ਆ ਕੇ ਜ਼ਰਾ ਮੈਨੂੰ ਮਿਲ, ਜਾਂ ਉਹਨੇ ਤਲਬ ਕੀਤਾ ਹੋਵੇ, ਕਿਹਦੀ ਜਾਏ ਜਿਹੜਾ ਜਾ ਕੇ ਪੇਸ਼ ਨਾ ਹੋਵੇ। ਨਾ ਪੇਸ਼ ਹੋਣ ਜਾਏਗਾ ਤੇ ਉਹ ਬਾਖਤਿਆਰ ਬਾਸਰ ਬੰਦਾ ਜਿਹੜਾ ਆਪਣੇ ਅਸਰੋ ਰਸੂਖ ਦੇ ਨਾਲ ਉਹਨੂੰ ਚੁਕਵਾ ਕੇ ਵੀ ਆਪਣੇ ਹਜ਼ੂਰ ਹਾਜ਼ਰ ਕਰ ਲੈਂਦਾ। ਇਹੋ ਹੀ ਮੁਆਮਲਾ ਬਾਦਸ਼ਾਹ ਦਾ ਹੈ। ਬਲਕਿ ਅਸਲ ਸ਼ਹਿਨਸ਼ਾਹ ਤੇ ਹੈ ਹੀ ਅੱਲਾ ਪਾਕ ਨੇ ਨਾ। ਜਦੋਂ ਉਹਨਾਂ ਸੱਦਣਾ ਤੇ ਕਿਹਦੀ ਜੁਰਤ ਹੈ ਕਿ ਹਾਜ਼ਰੀ ਤੋਂ ਇਨਕਾਰ ਕਰੇ। ਤੇ ਮੈਂ ਵੀ ਡੂੰਗੀ ਤੁਲਾ ਪੁਰਾਣਾ ਸ਼ੀਹਾ ਤਾਂ ਪਤਨ ਬੱਲੇ। ਗਹਿਰੀ ਨਦੀ ਹੈ, ਨੈ ਦਰਿਆ, ਨਦੀ ਬੜੀ ਡੂੰਗੀ ਹੈ, ਗਹਿਰੀ ਹੈ। ਤੁਲਾ ਪੁਰਾਣਾ, ਸਰਕੰਡਿਆਂ ਦੀ, ਕੱਖਾਂ ਕਾਨਿਆਂ ਦੀ ਜਿਹੜੀ ਜੋੜ ਕੇ ਬੰਨ ਕੇ ਰੱਸੀਆਂ, ਕਸ਼ਤੀ ਜਿਹੀ ਉਹ ਛੋਟਾ ਜਿਹਾ ਬਣਾਇਆ ਹੋਵੇ, ਉਹਦੇ ਉੱਤੇ ਫਿਰ ਬਹਿ ਕੇ ਦਰਿਆ ਪਾਰ ਕਰਨ ਵਾਸਤੇ ਬਣਾ ਕੇ ਸਾਡੇ ਪੁਰਾਣੇ ਜ਼ਮਾਨੇ 'ਚ ਅੱਜ ਤੋਂ ਕੋਈ 40-50 ਸਾਲ ਪਹਿਲੇ ਨਹਿਰ ਦਰਿਆ ਪਾਰ ਕਰਨ ਲਈ ਨਾ ਸਰਕੰਡੇ ਲੱਕੜੀਆਂ ਜੋੜ ਕੇ ਕੱਖ ਕਾਨੇ ਉਹਨਾਂ ਨੂੰ ਗੰਢ ਕੇ ਰੱਸੀਆਂ ਨਾਲ ਤੇ ਉੱਤੇ ਬਹਿ ਕੇ ਪਾਰ ਲੱਗ ਜਾਂਦੇ ਹਨ। ਇੰਝ ਹੱਥ ਪਾਣੀ 'ਚ ਮਾਰਦੇ ਉਹਨੂੰ ਆਖਦੇ ਸਨ ਤੁਲਾ ਪੁਰਾਣਾ। ਤੁਲਾ ਪੁਰਾਣਾ ਦਾ ਮਤਲਬ ਕਿ ਉਹ ਵੀ ਬਹੁਤ ਸੀਦਾ ਹੋ ਚੁੱਕੇ ਆ, ਪੁਰਾਣਾ ਹੋ ਚੁੱਕੇ ਆ।
ਤੇ ਸ਼ੀਹਾਂ ਤਾਂ ਪਤਨ ਮੱਲੇ। ਤੇ ਦਰਿਆ ਦੇ ਜਿਹੜਾ ਕਿ ਬੜਾ ਡੂੰਘਾ ਏ, ਉਹਨੂੰ ਮੈਂ ਪਾਰ ਵੀ ਕਰਨਾ, ਨੈ ਵੀ ਡੂੰਘੀ, ਤੁਲਾ ਪੁਰਾਣੇ ਦੇ ਉੱਤੇ ਬਹਿ ਕੇ ਤੁਲੇ ਤੇ ਮੈਂ ਪਾਰ ਕਰਨਾ। ਤੇ ਸ਼ੀਹਾਂ ਤਾਂ ਪਤਨ ਮੱਲੇ। ਤੇ ਮੂਜ਼ੀ ਜਾਨਵਰ ਜਿਹੜੇ ਨੇ, ਸ਼ੇਰ, ਚੀਤੇ, ਬਘਿਆੜ, ਉਹ ਦਰਿਆ ਦੇ ਕੰਢੇ ਵੀ ਖਲੋਤੇ ਹੋਏ ਨੇ, ਉਹਨਾਂ ਕੋਲੋਂ ਵੀ ਬਚਣਾ। ਇਹ ਦੁਨੀਆਦਾਰੀ ਦੀ ਅਲਾਮਤ ਹੈ। ਇਸ ਦੁਨੀਆ ਦੇ ਵਿੱਚ ਬੰਦਾ ਇਸ ਤਰ੍ਹਾਂ ਹੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਪਿਆਰਿਓ, ਜਿਵੇਂ ਇੱਕ ਡੂੰਘੀ ਨਦੀ ਨੂੰ ਪੁਰਾਣੇ ਤੁਲਾਂ ਦੇ ਉੱਤੇ ਬਹਿ ਕੇ ਪਾਰ ਕਰਨਾ ਹੋਵੇ। ਤੇ ਫਿਰ ਪਾਰ ਜਾਂਦਿਆਂ ਜਾਂਦਿਆਂ ਰਸਤੇ 'ਚ ਮੁਖਤਲਿਫ ਆਫਾਤ ਦੇ ਨਾਲ ਮੁੱਢ ਭੀੜ ਵੀ ਹੋ ਸਕਦੀ ਹੈ, ਉਹਨਾਂ ਦੇ ਨਾਲ ਸਾਹਮਣਾ ਵੀ ਹੋ ਸਕਦਾ। ਤੇ ਆਖਦੇ ਨੇ ਕਿ ਇਸ ਉੱਥੇ ਹੁਣ ਅੱਲਾਹ ਪਾਕ ਹੀ ਹੈ ਨਾ, ਮਾਲਕ ਕੁੱਲ ਹੀ ਹੈ ਨਾ ਜੀ, ਕਿ ਇਹਨਾਂ ਹਾਲਾਤ ਦੇ ਵਿੱਚੋਂ ਬੰਦੇ ਦੀ ਦਸਤਗੀਰੀ ਕਰਦਿਆਂ ਹੋਇਆਂ ਬੰਦੇ ਨੂੰ ਪਾਰ ਲੈ ਜਾਏ। ਡੂੰਘੀ ਨਦੀ ਹੋਵੇ, ਖਸਤਾ ਬੋਸੀਦਾ ਤੇ ਪੁਰਾਣਾ ਤੁਲਾ ਹੋਵੇ, ਤੇ ਪਤਨਾਂ ਦੇ ਉੱਤੇ ਆਫਾਤ ਤੇ ਮੂਜ਼ੀ ਜਾਨਵਰ ਵੀ ਖਲੋਤੇ ਹੋਣ, ਤੇ ਫਿਰ ਸਹੀ ਸਲਾਮਤ ਪਾਰ ਬੰਦਾ ਟੁਰ ਜਾਏ। ਯਾਨੀ ਦੁਨਿਆਵੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਕਿਸਮ ਦੀਆਂ ਦੁਨੀਆਦਾਰੀ, ਹਿਰਸ, ਲਾਲਚ, ਹਵਸ, ਤਕੱਬਰ, ਗਰੂਰ, ਹੰਕਾਰ, ਮੋਹ, ਮਾਇਆ, ਇਹ ਮੂਜ਼ੀ ਜਾਨਵਰ ਨੇ। ਇਹਨਾਂ ਤੋਂ ਬਚ ਬਚਾ ਕੇ ਇਹ ਦੁਨੀਆ ਵਾਲੀ ਜਿਹੜੀ ਹੈ ਨਾ ਨਦੀ, ਇਹ ਪਾਰ ਜਾ ਕੇ ਉਤਰਨਾ ਹੈ। ਤੇ ਆਪਣਾ ਦਾਮਨ ਜਿਹੜਾ ਹੈ ਉਹ ਵੀ ਫਕੀਰ ਨੇ ਆਲੂਦਾ ਨਹੀਂ ਹੋਣ ਦੇਣਾ, ਗੰਦਾ ਨਹੀਂ ਹੋਣ ਦੇਣਾ। ਇਹਨਾਂ ਗੱਲਾਂ ਤੋਂ ਇਸ ਮਿਸਰੇ ਦੇ ਵਿੱਚ ਮੁਰਾਦ ਪੈ ਲੈਂਦੇ ਨੇ, ਪੈਨਾ ਵੀ ਡੂੰਘੀ ਤੁਲਾ ਪੁਰਾਣਾ, ਸ਼ੀਹਾਂ ਤਾਂ ਪਤਨ ਮੱਲੇ। ਤੇ ਜੇ ਕੋਈ ਖਬਰ ਮਿੱਤਰਾਂ ਦੀ ਲਿਆਵੇ, ਮੈਂ ਹੱਥ ਦੇ ਦੇਣੀਆਂ ਛੱਲੇ। ਇਸ ਸਾਰੇ ਮੁਸਾਇਬ ਤੇ ਮੁਸ਼ਕਲਾਤ ਦੇ ਵਿੱਚੋਂ ਗੁਜ਼ਰ ਕੇ ਮੈਂ ਆਪਣੇ ਪਿਆਰੇ ਕੋਲ ਪਹੁੰਚਣਾ ਚਾਹੁੰਦਾ ਵਾਂ, ਲੇਕਿਨ ਰਾਹ ਸੁਝਾਈ ਨਹੀਂ ਪਿਆ ਕੋਈ ਦਿੰਦਾ। ਤੇ ਕਾਸ਼ ਕੋਈ ਮੇਰੇ ਮਹਿਬੂਬ ਦੀ, ਅੱਲਾ ਪਾਕ ਦੀ ਮੈਨੂੰ ਕੋਈ ਖਬਰ ਲਿਆ ਦੇਵੇ ਕਿ ਐਸ ਬੰਨੇ ਜਾਓ, ਉੱਥੇ ਅੱਲਾ ਪਾਕ ਨੇ, ਤੇ ਮੈਂ ਉਹਨੂੰ ਕੋਈ ਨਜ਼ਰ ਹੱਥ ਦੇ ਦੇਣੀਆਂ ਛੱਲੇ ਕਿ ਮੈਂ ਉਹਨਾਂ ਨੂੰ ਕੁਛ ਨਜ਼ਰ ਨਿਆਜ਼ ਕਰਾਂ, ਮੈਂ ਉਹਨਾਂ ਦੀ ਕੁਝ ਖਿਦਮਤ ਕਰ ਦਿਆਂਗੀ, ਜਿਹੜਾ ਮੈਨੂੰ ਮੇਰੇ ਸਾਹਿਬ ਵੱਲ ਰਾਹ ਵਹਾ ਦੇਗਾ ਕਿ ਇਹ ਤੇਰੇ ਸਾਹਿਬ ਦਾ ਰਾਹ ਹੈ। ਉਹ ਰਾਹਬਰ, ਉਹ ਰਾਹਨੁਮਾ ਪਿਆਰਿਓ, ਉਹ ਮੁਰਸ਼ਦ ਹੁੰਦੇ ਨੇ। ਮੁਰਸ਼ਦ ਰੁਸ਼ਦ ਤੋਂ ਨਿਕਲਿਆ। ਇਹ ਜਿਹੜੇ ਸਾਡੇ ਰਵਾਇਤੀ ਅੱਜ ਕੱਲ੍ਹ ਪੀਰ ਫਕੀਰ ਤਵੀਤ ਧਾਗੇ ਕਰਨ ਵਾਲੇ ਤੇ ਕਾਰੋਬਾਰੀ, ਇਹ ਮੁਰਾਦ ਨਹੀਂ। ਅੱਲਾਹ ਪਾਕ ਦੇ ਨੇਕ ਬੰਦੇ ਮੁਰਾਦ ਹੈ, ਜਿਹੜੇ ਅੱਲਾਹ ਪਾਕ ਦੇ ਬੰਦਿਆਂ ਨੂੰ ਸਿਰਾਤ ਮੁਸਤਕੀਮ ਵੱਲ ਹਦਾਇਤ ਦਿੰਦੇ ਨੇ, ਰਾਹਨੁਮਾਈ ਕਰਦੇ ਨੇ। ਤੇ ਅੱਗੇ ਪੈ ਫਰਮਾਉਂਦੇ ਨੇ ਕਿ ਰਾਤੀ ਦਰਦ ਦਿਨੇ ਦਰਮਾਂਦੀ, ਘਾਓ ਮਿੱਤਰਾਂ ਦੇ ਅੱਲੇ, ਘਾਓ ਜ਼ਖਮ। ਆਂਦੇ ਨੇ ਰਾਤਾਂ ਦਰਦ ਤੇ ਗਮ ਤੇ ਦੁੱਖ 'ਚ ਗੁਜ਼ਰਦੀਆਂ ਨੇ, ਰਾਤੀ ਦਰਦ ਦਿਨੇ ਦਰਮਾਂਦੀ, ਤੇ ਦਿਨੇ ਵੀ ਮੇਰਾ ਉਹੋ ਹੀ ਹਾਲ ਹੈ। ਇਸ਼ਕ ਦੇ ਰੋਗੀ ਨੂੰ ਕਿਸੇ ਪਲ ਕਰਾਰ ਜੂ ਨਹੀਂ ਹੁੰਦਾ। ਇਸ਼ਕ ਮਜਾਜ਼ੀ ਹੋਵੇ ਜਾਂ ਇਸ਼ਕ ਹਕੀਕੀ ਹੋਵੇ, ਇਸ਼ਕ ਤਾਂ ਫਿਰ ਇਸ਼ਕ ਹੀ ਹੈ ਨਾ। ਤੇ ਆਸ਼ਕ ਜਿਹੜਾ ਆਪਣੇ ਮਹਿਬੂਬ ਤੋਂ ਬਿਨਾਂ, ਉਹਦੀਆਂ ਰਾਤਾਂ ਰਾਤੀ ਦਰਦ ਤੇ ਦਿਨੇ ਦਰਮਾਂਦੀ, ਘਾਓ ਮਿੱਤਰਾਂ ਦੇ ਅੱਲੇ। ਸੱਜਣਾ ਦੀ, ਮਿੱਤਰਾਂ ਦੀ, ਬੇਲੀਆਂ ਦੀ ਤੇ ਦੋਸਤਾਂ ਦੀ ਜੁਦਾਈ ਦਾ ਜਿਹੜਾ ਜ਼ਖਮ ਹੈ, ਉਹ ਤਾਜ਼ੇ ਨੇ ਮੇਰੇ। ਰਾਤੀ ਦਰਦ ਦਿਨੇ ਦਰਮਾਂਦੀ, ਰਾਤਾਂ ਤੇ ਦਿਨ ਜਿਹੜੇ ਨੇ ਦੁੱਖ, ਰੋਗ, ਪਰੇਸ਼ਾਨੀ ਤੇ ਸੋਗ 'ਚ ਗੁਜ਼ਰਦੇ। ਕਿਉਂ
कि वो जख्म ਜਿਹੜੇ महबूबे हकीकी तो दूरी ते जुदाई दे ने वो मैनू किसे पल चैन नहीं लैन देंदे। ते आखदे ने रांझण यार तबीब सुनींदा, मैं तन दर्द अवले, कि मेरा महबूब, मेरा अल्लाह पाक, मेरा नाज़नीने अजली हकीकी, मैं सुनिया वो ही तबीब वाहद, वो ही मेरिया ये बीमारियां, मेरे रोग, मेरे दुख, मेरिया परेशानियां हल कर सकते ने। रांझण यार तबीब सुनींदा, घाओ मित्रां दे अल्ले। आशिक दा जो दारू दसे, हजरत मियां मुहम्मद बख्श साहब फरमाते ने भाई आशिक दा जो दारू दसे बाज मिलाप सजण दे, ओ सियाणा जान अयाणा, भेत न जाने मन दे। आशिक नू जेड़ा सज्जन उहदे महबूब दे मिलाप तो बगैर होर किसी भी किस्म का उहदा दवा दारू करे, उहदा इलाज मुआलजा करे, वो सियाणा नहीं, वो अयाणा है। सियाणा साडे पिंडां थावां 'च साडी मां बोली च हकीम तबीब नूं आख्या जांदा है। किसी नूं कोई बीमार हो जाना घरां 'च ते आखना भाई इहनूं किसी सियाणे नूं विखाओ, मतलब किसी मुआलज नूं, किसी डॉक्टर नूं विखाओ इहनूं। ओ सियाणा जान अयाणा, अयाणा अनजाना, मतलब जिवें उर्दू च लफज है ना अनजान, उहनूं पंजाबी च असी अयाणा आने आ, इहनूं अकल कोई नहीं। यानी आशिक दा जो दारू दसे बाज मिलाप सजन दे, आशिक जेड़ा ना जी उहनूं जदों सही करना उहनूं उहदे महबूब दे नाल, माशूक दे नाल मिलाओ, फिर तो ठीक हो जाएगा, उहदी तबीयत बहाल हो जाएगी। तो जे उहनूं दवाइयां दारू देंदे रहो तो कोई खमीरे तो चटनियां तो एंटीबायोटिक देइए, तो इस तरह नहीं वो सही होता। हजूर मियां मुहम्मद बख्श साहब ने फरमाया है, इहो ही गल हज़रत मियां मुहम्मद बख्श साहब वाली जिहड़ी है वो शाह हुसैन अपनी काफ़ी च पे आखदे ने कि जिहड़ी मैं राती दिने दरमांदी ते दर्दां दे नाल ते सोग नाल ते रोग नाल भरी हुई जिंदगी पई गुजारनी आ, इहदा इक्को ही हल है कि रांझण यार तबीब सुनींदा। मैं सुनिया कि रांझे मेरे कोल इहदा इलाज है, मेरे महबूबे हकीकी कोल मेरे तमाम रोगां दा इलाज मुआलजा है, उन्होंने ही बुलाओ, क्योंकि मैं तन दर्द अवले, मैनू अजीब रोग लगे ने जिहड़े कि दुनिया के डॉक्टर हकीमां तबीबां की समझ च नहीं आने, इन्हां दी समझ तो बाहर ने। मेरा इलाज सिर्फ मेरे अल्लाह पाक दे कोल है, जिहदा इश्क मैनू लगा है, जिहदी चेटक ने मैनू बेताब ते बेकरार किया है ते दिलगीर किया है। रांझण यार तबीब सुनींदा, रांझा अलामत है अल्लाह पाक दी, हीर अलामत है नेक लोग। शाह हुसैन दी शायरी दे विच ते आखिरी मिसरा फरमाते ने शाह हुसैन अपनी इसे काफ़ी दा कि कहे हुसैन फकीर साई दा, साई सुनेहड़े घले। अल्लाह पाक दा, अल्लाह साई दा फकीर हुसैन तरला पिया लैंदा है कि साई सुनेहड़े घले कि मेरा मालक मैनू याद करे, वो मैनू कोई सुनेहा पत्र घले, कोई पैगाम भेजे, तो फिर ही मेरी तालीफ कलम हो सकती है, मेरे दिल नू सुकून हो सकता है। अदरवाइज कोई तरीका कार नहीं, कोई दुआ दारू नहीं, कोई इलाज मुआलजा मेरे ते कारगर नहीं हो सकता। कहे हुसैन फकीर साई दा, साई सनेहड़े कले। अल्लाह साई दा फकीर हुसैन तरला पिया लैंदा है
कि आपू अल्लाह पाक जी आपू मेरी तालीफ का कुछ समान करो, आपू मेरे रोग कट्टन का कोई इलाज करो, कोई मुआलजा मेरा आपू करो। इंशाअल्लाह अगले हफ्ते शाह हुसैन की एक होर बड़ी प्यारी काफ़ी नी माए मैनू खेड़ियां की गल ना आख, इहदा तर्जुमा ते तशरीह तुहाडी सेवा दे विच पेश करांगे। हुण सानू दिओ इजाज़त। हाला वे यार हवाले रब दे ते मेले 4 दिनां दे, उस दिन ईद मुबारक होसी जिस दिन फेर मिलांगे, रब राखा ते अल्लाह बेली। ओ चल मेले नू चली, रौनक हो जाऊं चट में, चल मेले नू चलिए। ओ रौनक हो जाऊं चट में, चल मेले नू चलिए। मल्ला कट कुड़दे दे वट में, चल मेले नू चलिए। हाय चल मेले नू चलिए, ओ चल